औज़ुबिल्लाहि मिनश्शैतानिर्रजीम बिस्मिल्लाहिर्रहमानिर्रहीम इन्नल्लाहा व मलाइकातहू यसल्लूना अलन नबी या अय्युहल्लज़ीना आमनू सल्लु अलैहि व सल्लिमू तस्लीमा। अस्सलाम वालेकुम नाज़रीन, मैं अख्तर मेरे दोका ते सारे सजना बिरावां बेलियां ते मित्रां नू जी आन आखदा सदा खुश रहो, शाद रहो, आबाद रहो, हसदे वसदे रहो, खुशियां मंडो ते आपस विच प्यार सलूक नाल रहो। आवा ये जिहड़ी सौगात है ना, है सर्दियां दी सौगात। पुराने वक्तां दे जिहड़े बादशाह ना, ਉਹ ਆਪਣੇ ਵਜ਼ੀਰ ਮਸ਼ੀਰ ਉਹਨਾਂ ਨੂੰ ਹੁਕਮ ਦਿੰਦੇ ਹਨ ਬਈ ਤੁਸੀਂ ਖਾਸ ਤੌਰ ਤੇ ਪੰਜਾਬ ਵਿੱਚ ਜਾਓ ਤੇ ਇਹ ਜਿਹੜੀ ਸੌਗਾਤ ਹੈ ਨਾ ਇਹ ਲੈ ਆਓ। ਤੇ ਉਹ ਜਿਹੜੇ ਵਜ਼ੀਰ ਜਾਂ ਮਸ਼ੀਰ ਹਨ ਉਹ ਆਉਂਦੇ ਹਨ ਪੰਜਾਬ ਵਿੱਚੋਂ ਤੇ ਇੱਥੋਂ ਤਰੋੜ ਕੇ ਲੈ ਜਾਂਦੇ ਹਨ ਤੇ ਆਪਣੀ ਖਾਹਿਸ਼ ਦੀ ਤਕਮੀਲ ਉਹਨਾਂ ਦੀ ਉਦੋਂ ਹੁੰਦੀ ਪੂਰੀ ਆ ਜਦੋਂ ਉਹ ਪਕਾ ਕੇ ਖਾਂਦੇ ਹਨ। ਇਸ ਸਵੀਟ ਡਿਸ਼ ਨੂੰ, ਇਸ ਮਿੱਠੀ ਤੇ ਪਿਆਰੀ ਡਿਸ਼ ਨੂੰ ਤੇ ਮਹਿਲਾਂ 'ਚ ਬਹਿ ਕੇ ਦਿੰਦੇ ਹਨ ਪੰਜਾਬ ਨੂੰ ਦੁਆਵਾਂ। ਉਹ ਵਕਤ ਵੀ ਪੁਰਾਣਾ ਬੜਾ ਅਜੀਬ ਜਿਹਾ ਵਕਤ ਆ, ਨਿਰਾਲਾ ਵਕਤ ਆ, ਕਿਉਂਕਿ ਲੋਕ ਹੁੰਦੇ ਹਨ ਇਕੱਠੇ, ਹਰ ਚੀਜ਼ ਇਕੱਠੀ ਹੁੰਦੀ ਆ ਤੇ ਹੁੰਦੀ ਆ ਬਰਕਤ ਬਹੁਤ ਜ਼ਿਆਦਾ। ਤੇ ਜਿਹੜੇ ਆ ਖੇਤ ਨੂੰ ਇਹ ਪੰਜਾਬ ਦੇ ਸਰਸਬਜ਼ ਖੇਤ ਇਹ ਵੀ ਲਹਿਲਾਉਂਦੇ ਹਨ ਕਿਉਂਕਿ ਉਸ ਇਹ ਮਹਿੰਗਾਈ ਦਾ ਇਤਨਾ ਤੂਫਾਨ ਕੋਈ ਨਾ, ਲੋਕ ਘਰਾਂ 'ਚ ਖੁਸ਼ ਹਨ, ਘਿਓ ਅਮੰਦ ਹੁੰਦਾ, ਦੁੱਧ ਅਮੰਦ ਹੁੰਦਾ, ਦਹੀਂ ਅਮੰਦ ਹੁੰਦੀ ਆ, ਹਰ ਚੀਜ਼ ਮਤਲਬ ਨਾ ਹਰ ਚੀਜ਼ ਦੀ ਫਰਾਵਾਨੀ ਹੁੰਦੀ ਆ। ਭੁੱਖੇ ਹੋ ਕੇ ਵੀ ਲੋਕ ਨਾ ਰੱਜੇ ਹੋਏ ਹੁੰਦੇ ਹਨ। ਇਹ ਜਿਹੜੀ ਸਵੀਟ ਮਿੱਠੀ ਤੇ ਪਿਆਰੀ ਡਿਸ਼ ਇਹ ਪੰਜਾਬ ਦੀ ਸਪੈਸ਼ਲ ਸੌਗਾਤ ਹੈ। ਪੰਜਾਬੀ ਇਹਦੀਆਂ ਗੰਦਲਾਂ ਤਰੋੜ ਕੇ ਲੈ ਜਾਂਦੇ ਨੇ ਤੇ ਘਰਾਂ 'ਚ ਪਕਾਉਂਦੇ ਨੇ ਤੇ ਉਹ ਵੀ ਜਨਾਬ ਲੈਂਦੇ ਨੇ ਸਵਾਦ। ਸ਼ਹਿਰਾਂ ਦੇ ਲੋਕ ਸਪੈਸ਼ਲ ਇੱਥੇ ਆਉਂਦੇ ਨੇ, ਇੱਥੋਂ ਤਰੋੜ ਲਾ ਜਾਂਦੇ ਨੇ ਗੰਦਲਾਂ ਤੇ ਉੱਥੇ ਬਣਾਉਂਦੇ ਨੇ, ਜਿਹਨੂੰ ਕਿ ਸਾਲਣ ਵੀ ਅਸੀਂ ਆਖ ਸਕਦੇ ਹਾਂ। ਸਵੀਟ ਡਿਸ਼ ਸਾਲਣ ਬਿਲਕੁਲ ਤੁਸੀਂ ਸਹੀ ਸਮਝਿਓ ਤੇ ਇਸੇ ਤੇ ਹੀ ਮਲਕਾ ਤਰਨਮ ਨੂਰਜਹਾਂ ਨੇ ਗਾਣਾ ਵੀ ਆਖਿਆ। ਮਲਕਾ ਤਰਨਮ ਨੂਰਜਹਾਂ ਤੋਂ ਹਟ ਕੇ ਅਨਾਇਤ ਹੁਸੈਨ ਭੱਟੀ ਉਹਨਾਂ ਵੀ ਇਸ ਤੇ ਆਖਿਆ ਬਈ ਗੰਦਲਾਂ ਤੋੜ ਦੀਏ ਮੁਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ। ਤੇ ਮਲਕਾ ਤਰਨਮ ਨੂਰਜਹਾਂ ਆਖਿਆ ਗੰਦਲਾਂ ਦਾ ਸਾਗ ਉੱਤੇ ਮੱਖਣਾ ਮਕਈ ਰਿੰਨ ਕੇ ਲਿਆਈਆਂ ਮੈਂ ਸੱਜਣਾ ਦੇ ਲਈ। ਤੇ ਤੁਸੀਂ ਸਾਗ ਵੀ ਖਾਓ ਤੇ ਨਾਲ ਨਾਲ ਇਹ ਗਾਣਾ ਵੀ ਸੁਣੋ ਕਿਉਂਕਿ ਮਹਿੰਗਾਈ ਦਾ ਦੌਰ ਹੈ, ਹਰ ਬੰਦਾ ਪਰੇਸ਼ਾਨ ਹੈ, ਭੱਜ ਦੌੜ ਨਸ 'ਚ ਹੀ ਲੱਗਿਆ। ਤੇ ਗੰਦਲਾਂ ਦਾ ਸਾਗ ਉੱਤੇ ਮੱਖਣਾ ਮਕਈ ਰਿੰਨ ਕੇ ਲਿਆਈਆਂ ਮੈਂ ਸੱਜਣਾ ਦੇ ਲਈ। ਗੰਦਲਾਂ ਦਾ ਸਾਗ ਉੱਤੇ ਮੱਖਣਾ ਮਕਈ ਕੁਕੜਾਂ ਦੀ ਬਾਗ ਵੇਲੇ ਤਾਈਆਂ ਨੇ ਤੰਦੂਰੀਆਂ ਤੇਰੇ ਲਈ ਲਿਆਈ ਸੀ ਮੈਂ ਕੁੱਟ ਕੁੱਟ ਚੂਰੀਆਂ। ਤੇ ਅਨਾਇਤ ਹੁਸੈਨ ਭੱਟੀ ਆਖਿਆ ਗੰਦਲਾਂ ਤੋੜ ਦੀਏ ਮੁਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ ਨੀ ਗੰਦਲਾਂ ਤੋੜ ਦੀਏ ਮੁਟਿਆਰੇ ਹੋ। ਇਹ ਗੰਦਲਾਂ ਨੇ ਤੇ ਇਹਨਾਂ ਗੰਦਲਾਂ ਦਾ ਸਾਗ ਬਣਦਾ ਹੈ। ਹੋਰ ਇਹਦੇ 3 ਫਾਇਦੇ ਨੇ। ਕਿਹੜਾ ਫਾਇਦਾ? 1 2 3। ਇੱਕ ਤਾਂ ਇਹ ਜਿਹੜੀ ਫਸਲ ਹੈ ਨਾ ਇਹ ਸਰਦੀਆਂ ਦੇ ਵਿੱਚ ਕਾਸ਼ਤ ਹੋ ਕੇ ਤੇ ਇੱਥੇ ਪੰਜਾਬ ਵਿੱਚ ਇਹ ਪੱਕਦੀ ਹੈ। ਅੱਛਾ, ਫਾਇਦੇ ਇਹਦੇ ਹਨ ਇਹ ਗੰਦਲਾਂ ਤਰੋੜ ਕੇ ਲੋਕ ਘਰਾਂ 'ਚ ਲੈ ਜਾਂਦੇ ਨੇ ਤੇ ਬਣਾਉਂਦੇ ਨੇ ਸਾਗ। ਤੇ ਦੂਆ ਫਾਇਦਾ ਨੇ ਵੀ ਇਸ ਸਾਗ ਨੂੰ ਫੌਲਾਦ ਦਾ ਨਾਮ ਦਿੱਤਾ ਗਿਆ, ਫੌਲਾਦੀ ਤਾਕਤ ਹੈ। ਫੌਲਾਦਾਂ ਦੇ ਲੋਹੇ ਨੂੰ, ਇਹ ਲੋਹੇ ਜਿਤਨੀ ਤਾਕਤ ਰੱਖਦਾ ਹੈ। ਜਾਨਵਰਾਂ ਨੂੰ ਬਤੌਰ ਚਾਰਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਵਕਤ ਆ ਉਹਦੇ ਵਿੱਚ ਮਕਈ ਵੀ ਅਮੰਦ ਹੁੰਦੀ ਆ, ਮੱਖ ਵੀ ਬੜੇ ਹੁੰਦੇ ਹਨ ਤੇ ਘਿਓ ਵੀ ਹੁੰਦੇ ਹਨ। ਮਕਈ ਦੀ ਰੋਟੀ ਪਕਾਉਣੀ ਨਾਲ ਜਨਾਬ ਮੱਖੀ ਹੋਣਾ, ਨਾਲ ਘਿਓ ਹੋਣਾ, ਨਾਲ ਇਹ ਸਾਗ ਹੋਣਾ। ਹੁਣ ਉਹ ਵਕਤ ਨਹੀਂ ਰਿਹਾ, ਹੁਣ ਜਦੀਦ ਵਕਤ ਆ ਗਿਆ, ਜਿੱਦਤ ਆ ਗਈ ਹੈ, डिजिटल दौर है, मादियत परस्ती है, हर बंदा परेशान है, भज दौड़ नस लग गया है।
ਹੁਣ ਮਹਿੰਗਾਈ ਬਹੁਤ ਹੈ, ਮਹਿੰਗਾਈ ਦੀ ਵਜ੍ਹਾ ਤੋਂ ਲੋਕ ਪਰੇਸ਼ਾਨ ਹਨ। ਖਾਸ ਤੌਰ ਤੇ ਜਿਹੜਾ ਕਿਸਾਨ ਹੈ ਨਾ, ਉਹ ਤਾਂ ਜ਼ਵਾਲ ਵਜ਼ੀਰ ਹੀ ਹੁੰਦਾ ਜਾਂਦਾ ਹੈ। ਖਾਦਾਂ ਵੀ ਸਪਰੇ ਹਰ ਸ਼ੈ ਮੰਗੀ ਹੈ। ਆਪਣਾ ਮੁਲਕ ਛੋੜ ਕੇ ਨਾ ਬਾਹਰਲੇ ਮੁਲਕਾਂ 'ਚ ਜਾਵਣ ਤੇ ਤਰਜੀਹ ਦਿੰਦੇ ਪਏ ਨੂੰ। ਤੇ ਅਸੀਂ ਇਹ ਵੀ ਦੁਆ ਕਰਦੇ ਹਾਂ, ਕਿਸਾਨ ਵੀ ਦੁਆ ਕਰਨ, ਸਾਰੇ ਰਲ ਮਿਲ ਕੇ ਦੁਆ ਕਰਨ ਕਿ ਐ ਅੱਲਾ ਤੂੰ ਸਾਡੇ ਪਿਆਰੇ ਮੁਲਕ ਪਾਕਿਸਤਾਨ ਤੇ, ਜਿੱਥੇ ਕਿ ਕਿਸੇ ਚੀਜ਼ ਦੀ ਕੋਈ ਲੋੜ ਥੋੜ ਨਹੀਂ, ਹਰ ਚੀਜ਼ ਦੀ ਫਰਾਵਾਨੀ ਹੈ, ਕੁਦਰਤੀ ਜ਼ਖੈਰ, ਦਰਿਆ, ਪਹਾੜ, ਹਰ ਚੀਜ਼ ਇੱਥੇ ਹੈ। ਤੇ ਅੱਲਾਹ ਤਾਲਾ ਤੂੰ ਸਾਡੇ ਹਾਲ ਤੇ ਰਹਿਮ ਫਰਮਾ, ਸਾਡੇ ਮੁਲਕ ਤੇ ਰਹਿਮ ਫਰਮਾ। ਹੋਣ ਵਾਸਤੇ ਇਤਨੀਆਂ ਹੀ ਗੱਲਾਂ, ਜੇ ਜ਼ਿੰਦਗੀ ਦਿੱਤੀ ਇਜਾਜ਼ਤ, ਜੇ ਜ਼ਿੰਦਗੀ ਦਿੱਤੀ ਮੌਲਾ, ਨਵੀਆਂ ਗੱਲਾਂ ਤੇ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋ ਸਾਂ। ਆਪਣੇ ਮੇਜ਼ਬਾਨ ਅਖਤਰ ਮੇਰੇ ਜੋਕਾਂ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।